असलामुअलैकुम। ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਆਪਣੀ ਸੈਰੀ ਵਾਲੀ ਟੇਬਲ 'ਤੇ। ਲਓ ਵੀ ਦੇਖ ਲਓ, ਸੈਰੀ ਦਾ ਟਾਈਮ ਹੋ ਗਿਆ ਅਤੇ ਅਸੀਂ ਖਾਣ ਲੱਗੇ ਹਾਂ ਸੈਰੀ। ਗਰਮਾ ਗਰਮ ਮੇਥੀ ਵਾਲਾ ਪਰਾਠਾ ਤਿਆਰ ਏ ਅਤੇ ਨਾਲ ਪਈਆਂ ਨੇ ਖਜੂਰਾਂ। ਦਵਾਈਆਂ ਇਹ ਮੇਰੀਆਂ ਦਵਾਈਆਂ ਨੇ। ਮੈਂ ਹੁਣ ਖਾਵਾਂਗੀ ਸੈਰੀ ਖਾ ਕੇ, ਨਾਲ ਵੱਡਾ ਸਾਰਾ ਚਾਹ ਦਾ ਕੱਪ ਅਤੇ 2 ਹਸੀਨਾਏ ਆਲਮ ਖੂਬਸੂਰਤ ਤਰੀਨ ਆਂਡੇ। ਅਤੇ ਸਾਡੀ ਸੈਰੀ ਤਿਆਰ ਹੈ। ਬਸ ਹੁਣ ਮੈਂ ਪਾਣੀ ਲੈ ਕੇ ਆਵਾਂਗੀ ਅਤੇ ਅਸੀਂ ਆਪਣੀ ਸੈਰੀ ਸਟਾਰਟ ਕਰਾਂਗੇ। ਮੇਥੀ ਵਾਲਾ ਪਰਾਠਾ ਅਸੀਂ ਫਸਟ ਟਾਈਮ ਲੈ ਕੇ ਆਏ ਹਾਂ। ਪਹਿਲੇ ਲੱਛੇਦਾਰ ਪਰਾਠਾ ਤਾਂ ਰੈਡੀਮੇਡ ਅਸੀਂ ਲੈ ਕੇ ਆਉਂਦੇ ਹੀ ਹਾਂ, ਲੇਕਿਨ ਮੇਥੀ ਵਾਲਾ ਪਰਾਠਾ ਫਸਟ ਟਾਈਮ ਆਇਆ ਵੇ। ਹੁਣ ਖਾ ਕੇ ਦੇਖਦੇ ਹਾਂ ਕਿ ਕੈਸਾ ਨਿਕਲਦਾ ਵੇ। ਇਹਨੂੰ ਅਸੀਂ ਸਾਰਾ ਸਮੇਟਾਂਗੇ। ਹਫਤਾ ਭਰ ਦਾ ਜਿਹੜਾ ਆਉਂਦਾ ਵੇ, ਔਰ ਇਹ ਸਿਰਫ ਉਹ ਚੀਜ਼ਾਂ ਆਈਆਂ ਨੇ ਜਿਹੜੇ ਬ੍ਰੈਡ ਔਰ ਚੀਜ਼ਾਂ ਔਰ ਅੰਡੇ ਔਰ ਇਸ ਤਰ੍ਹਾਂ ਦਾ ਸਮਾਨ। ਬਾਕੀ ਜਿਹੜੀ ਸਬਜ਼ੀ ਵਗੈਰਾ ਲੈਣੀ ਹੈ ਸ਼ਾਇਦ ਨਹੀਂ ਆਈ ਹੈ, ਕਿਉਂਕਿ ਦੂਸਰੇ ਸਟੋਰ ਤੋਂ ਆਉਂਦੀ ਹੈ। ਚਲੋ ਬਈ, ਅੰਡੇ ਭਰਪੂਰ ਮਾਤਰਾ ਵਿੱਚ ਸਾਡੇ ਘਰ ਮੌਜੂਦ ਹੁੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਅੰਡੇ ਸਾਡੇ ਸਾਰੇ ਬੱਚੇ ਸ਼ੌਕ ਨਾਲ ਖਾਂਦੇ ਨੇ, ਅਸੀਂ ਵੀ। ਇਸ ਤੋਂ ਅੰਡੇ ਖਾਸੀ 5 ਪੈਕੇਟ ਆਏ ਨੇ, ਅਸੀਂ ਇੱਥੇ ਇਹਨੂੰ ਰੱਖਨੇ ਹਾਂ। ਅਤੇ 2 ਪੈਕੇਟ ਪਹਿਲੇ ਦੇ ਵੀ ਪਏ ਨੇ ਇੱਥੇ, ਇਹ 2 ਪਹਿਲੇ ਦੇ ਵੀ ਪਏ ਨੇ। ਅਸੀਂ 5 ਹੋਰ ਲੈ ਆਏ ਹਾਂ ਕਿ ਵੀ ਚਲੋ, ਕਿਉਂਕਿ ਰਮਜ਼ਾਨ ਹੈ ਅਤੇ ਫਿਰ ਬਾਰ ਜਿਹੜਾ ਨਾ ਮਸਲਾ ਨਹੀਂ ਹੋਏਗਾ। ਪਰ ਇਹ ਵੀ ਕਿ ਸਾਡੇ ਅੰਡੇ ਵੈਸੇ ਵੀ ਜ਼ਿਆਦਾ ਇਸਤੇਮਾਲ ਹੁੰਦੇ ਨੇ। ਅਕਸਰ ਲੋਕ ਪੁੱਛਦੇ ਨੇ ਤੁਸੀਂ ਇੰਨੇ ਅੰਡਿਆਂ ਦਾ ਕਰਦੇ ਕੀ ਹੋ, ਤੈਨੂੰ ਹਜ਼ਮ ਹੋ ਜਾਂਦੇ ਨੇ, ਤੁਸੀਂ ਇੰਨੇ ਅੰਡੇ ਖਾ ਲੈਂਦੇ ਹੋ। ਅਸੀਂ ਕਹਿੰਦੇ ਹਾਂ ਵੀ ਹੋ ਜਾਂਦੇ, ਪਰ ਇੱਕ ਦਾ ਜਗ੍ਹਾ ਨਹੀਂ ਬਚੀ, ਇਹਨੂੰ ਮੈਂ ਰੱਖ ਦੇਵਾਂਗੀ ਬਾਹਰ ਹੀ, ਕਿਉਂਕਿ ਫਿਲ ਹੋ ਗਿਆ। ਬਾਕੀ ਅਸੀਂ ਸਾਰੀਆਂ ਚੀਜ਼ਾਂ ਜੋ ਬਰਗਰ ਔਰ ਇਹ ਔਰ ਚਨੇ ਆਏ ਨੇ, ਵੀ ਚਨਾ ਚਾਟ ਬਣੇਗੀ ਰਮਜ਼ਾਨ ਵਿੱਚ, ਚਨਾ ਚਾਟ ਨਾ ਬਣੇ ਹੋ ਨਹੀਂ ਸਕਦਾ। ਅਤੇ ਇਹ ਸਟ੍ਰਾਬੇਰੀ ਆਈ ਹੈ, ਨੂਰ ਫਾਤਮਾ ਖਾਂਦੀ ਹੈ। ਔਰ ਇਸ ਤਰ੍ਹਾਂ ਸੋਹਣੇ ਸੋਹਣੇ ਅਮਰੂਦ ਵੀ ਮਿਲ ਗਏ ਨੇ। ਅਮਰੂਦ ਵੀ ਕਦੀ ਕਦੀ ਮਿਲ ਜਾਂਦੇ ਹੁੰਦੇ ਨੇ, ਅਤੇ ਫਿਰ ਅਸੀਂ ਲੈ ਆਉਂਦੇ ਹਾਂ। ਜਦੋਂ ਮਿਲਣ ਫਿਰ ਜ਼ਰੂਰ ਅਸੀਂ ਲੈ ਕੇ ਆਉਂਦੇ ਹਾਂ ਅਮਰੂਦ। ਅਨਾਰ ਆ ਗਿਆ, ਸੋਹਣੇ ਸੋਹਣੇ ਕੇਲੇ ਵੀ ਆ ਗਏ ਨੇ, ਅਤੇ ਇਹ ਰੈਪ ਆ ਗਿਆ। ਇਹ ਰਾਫੇ ਦਾ ਪੀਜ਼ਾ ਆ ਗਿਆ। ਰਾਫੇ ਕਦੀ ਕਦੀ ਪੀਜ਼ਾ ਫਰਮਾਇਸ਼ ਕਰਦੇ ਨੇ, ਕਿਉਂਕਿ ਜਿਹੜੀ ਸ਼ੌਪ ਦਾ ਇੱਥੋਂ ਪੀਜ਼ਾ ਰਾਫੇ ਖਾਂਦੇ ਨੇ, ਉਹ ਰਮਜ਼ਾਨ ਵਿੱਚ ਸਾਡੇ ਇੱਥੇ ਜ਼ਿਆਦਾਤਰ ਸ਼ੌਪਸ ਬੰਦ ਹੋ ਜਾਂਦੀਆਂ ਨੇ। ਸਾਡਾ ਇਲਾਕਾ ਬਹੁਤ ਅੱਛਾ ਵੇ ਮਾਸ਼ਾਅੱਲਾ, ਹਲਾਲ ਫੂਡ ਮਿਲ ਜਾਂਦਾ ਹੈ। ਖੀਰੇ ਨੇ ਅਤੇ ਹਲਾਲ ਫੂਡ ਮਿਲਦਾ ਇੱਥੋਂ, ਔਰ ਅੱਛਾ ਮਿਲ ਜਾਂਦਾ। ਪਰ ਇਹ ਵੀ ਕਿ ਰਮਜ਼ਾਨੁਲ ਮੁਬਾਰਕ ਵਿੱਚ ਜ਼ਿਆਦਾਤਰ ਸ਼ੌਪਸ ਜਿਹੜੀਆਂ ਖਾਣ ਪੀਣ ਦੀਆਂ, ਉਹ ਬਿਲਕੁਲ ਆਫ ਕਰ ਦਿੰਦੇ ਨੇ। ਉਹ ਕਹਿੰਦੇ ਨੇ ਕਿ ਵੀ ਅਸੀਂ ਇਬਾਦਤ ਵੀ ਕਰਨੀ ਹੈ, ਪੂਰਾ ਸਾਲ ਕਮਾਇਆ। ਅਤੇ ਜਿਹੜੇ ਚੰਗੇ ਚੰਗੇ ਰੈਸਟੋਰੈਂਟ ਹੋਟਲ ਜਿੱਥੇ ਮਤਲਬ ਸਿੱਖ ਜਾ ਕੇ ਸ਼ੌਕ ਨਾਲ ਖਾਂਦੇ ਹਾਂ ਜਾਂ ਘਰ ਮੰਗਵਾਉਂਦੇ ਹਾਂ, ਉਹ ਸਭ ਬੰਦ ਹੁੰਦੇ ਨੇ। ਅਤੇ ਰਾਫੇ ਖਾਂਦੇ ਨੇ ਪੀਜ਼ਾ ਜਿਹੜਾ, ਤਾਂ ਉਹ ਸ਼ੌਪ ਵੀ ਬੰਦ ਹੁੰਦੀ ਹੈ। ਇਸ ਤੋਂ ਔਰ ਵੈਸੇ ਵੀ ਇਹ ਥੋੜ੍ਹਾ ਜਿਹਾ ਲਿਆ ਕੇ ਰੱਖ ਦਿੰਦੇ ਹਾਂ ਘਰ, ਕਿ ਚਲੋ ਟਾਈਮ ਬਾਏ ਟਾਈਮ ਅਗਰ ਬੱਚਾ ਮੰਗ ਲੈਂਦਾ ਨਾ, ਤਾਂ ਫਿਰ ਥੋੜ੍ਹਾ ਜਿਹਾ ਉਹਨੂੰ ਘੁਮਾ ਦਿੰਦੇ ਹਾਂ। ਅਤੇ ਚਲੋ ਵੀ ਹੁਣ ਅਸੀਂ ਸਾਰਾ ਸਮੇਟੀਏ ਅਤੇ ਫਿਰ ਤੁਹਾਨੂੰ ਨਾਲੋਂ ਨਾਲ ਸ਼ਾਮਿਲ ਰੱਖਦੇ ਹਾਂ। ਈਦ ਕੀ ਆਮਦ ਹੈ, ਅਤੇ ਅਸੀਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸਾਡੇ ਇੱਕ ਸਟੋਰ ਹੈ, ਡੈਨਮ ਸਟੋਰ, ਉੱਥੇ ਸੇਲ ਲੱਗੀ ਹੋਈ ਸੀ। ਅਸੀਂ ਉੱਥੋਂ ਬੈੱਡਸ਼ੀਟ ਔਡਰ ਕੀਤੀ। ਇਹ 2 ਮੰਗਵਾਈਆਂ ਨੇ ਅਸੀਂ, ਡੂਵੇ ਸੈੱਟ। 2 ਡਿਜ਼ਾਈਨ ਦੇ ਆਏ ਨੇ, ਤਾਂ ਕਿ ਈਦ 'ਤੇ ਫਿਰ ਅਸੀਂ ਵਿਛਾਵਾਂਗੇ ਨਵੀਂ ਚਾਦਰਾਂ। ਅਤੇ ਈਦ ਦੀ ਤਿਆਰੀਆਂ ਵੀ ਤਾਂ ਨਾਲ ਨਾਲ ਅਸੀਂ ਕਰਨੀਆਂ ਨੇ ਨਾ, ਅਤੇ ਨਾਲ ਨਾਲ ਚੱਲ ਰਹੀਆਂ ਨੇ ਸਰਦੀਆਂ ਦੀਆਂ ਤਿਆਰੀਆਂ। ਅਤੇ ਸਰਦੀ ਤਾਂ ਇੱਥੇ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਅਤੇ ਲਓ ਜੀ, ਇਹ ਰਾਫੇ ਵਾਸਤੇ ਇੱਕ ਹੋਰ ਆ ਗਿਆ ਵੀ ਕੋਟ ਗਰਮ, ਜਿਹੜਾ ਪਾਉਂਦੇ ਨੇ ਉੱਪਰੋਂ ਬੱਚੇ ਘਰ ਵਿੱਚ ਥਰੋ। ਔਰ ਇੱਕ ਹੈ ਨੂਰ ਫਾਤਮਾ ਦਾ ਆਇਆ ਵੀ, ਇਹ ਇੱਕ ਆਇਆ ਜੀ ਮੇਰੇ ਵਾਸਤੇ। ਬਹੁਤ ਹੀ ਨਰਮ ਹੈ, ਇੰਨੀ ਅੱਛੀ ਫੀਲਿੰਗ ਆ ਰਹੀ ਹੈ ਹੱਥ ਲਾ ਕੇ ਹੀ, ਕਿ ਬੜਾ ਹੀ ਨਰਮ ਹੈ। ਪਾ ਕੇ ਤਾਂ ਫਿਰ ਜ਼ਾਹਿਰ ਹੋਰ ਹੀ ਅੱਛੀ ਫੀਲਿੰਗ ਆਏਗੀ। ਇਹ ਬਹੁਤ ਅੱਛੇ ਇਸ ਸਾਲ ਨਿਕਲੇ ਨੇ। ਨਾਲ ਹੀ ਟੋਪੀ ਹੈ, ਔਰ ਤੁਸੀਂ ਪਾ ਲਓ, ਕਵਰ ਕਰ ਲਓ, ਅਤੇ ਠੰਡ ਤੋਂ ਜਾਨ ਛੁੱਟ ਜਾਂਦੀ ਹੈ। ਅਤੇ ਚਲੋ ਵੀ ਹੁਣ ਪਾਵਾਂਗੇ ਅਤੇ ਦੇਖਾਂਗੇ ਅਸੀਂ। ਸੈਰੀ ਵਿੱਚ ਅਸੀਂ ਖਾਧਾ ਮੇਥੀ ਵਾਲਾ ਪਰਾਠਾ। ਅਤੇ ਉਸ ਤੋਂ ਬਾਅਦ ਫਿਰ ਸਾਰੇ ਸੈਰੀ ਖਾ ਕੇ ਉੱਪਰ ਚਲੇ ਗਏ। ਫਿਰ ਜਾ ਕੇ ਨਮਾਜ਼ ਪੜ੍ਹਨੀ, ਥੋੜ੍ਹਾ ਬਹੁਤ ਇਬਾਦਤ ਜਿਹੜੀ ਕਰਨੀ। ਉਸ ਤੋਂ ਬਾਅਦ ਅਸੀਂ ਸੋ ਗਏ। ਹੁਣ ਅਸੀਂ ਉੱਠ ਕੇ ਨੀਚੇ ਆਏ ਹਾਂ, ਅਤੇ ਬਈ ਆਉਂਦੇ ਹੀ ਪਾ ਲਿਆ ਬਾਲੂ ਵਾਲਾ ਸੂਟ, ਕਿਉਂਕਿ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਅਤੇ ਇੱਕ ਮੈਂ ਤੁਹਾਨੂੰ ਦਿਖਾਇਆ ਵੇ ਕਿ ਇੱਕ ਹੋਰ ਮੰਗਾਇਆ ਵੇ, ਕਿ ਜਦੋਂ ਦਿਨ ਫਿਰ ਅਸੀਂ ਧੋਂਦੇ ਹਾਂ, ਉਹਦਾ ਤਾਂ ਫਿਰ ਮਸਲਾ ਹੋ ਜਾਂਦਾ ਨਾ, ਫਿਰ ਇੱਕ ਦਿਨ ਲੱਗਦਾ ਸੁੱਕਣ ਵਿੱਚ, ਤਾਂ ਬੜੀ ਠੰਡ ਲੱਗਦੀ ਹੈ। ਅਤੇ ਇੱਕ ਹੋਰ ਮੰਗਾ ਲਿਆ। ਹੁਣ ਮੈਂ ਉਸ ਦਿਨ ਪਾਵਾਂਗੀ, ਕਿ ਜਿਸ ਦਿਨ ਕੱਲ੍ਹ ਪਰਸੋਂ ਧੋਵਾਂਗੀ ਨਾ, ਅਤੇ ਫਿਰ ਉਹ ਦੂਸਰਾ ਵਾਲਾ ਪਾਵਾਂਗੇ। ਬੜਾ ਅੱਛਾ ਬਲੈਕ ਐਂਡ ਵਾਈਟ ਚੈੱਕ ਵਿੱਚ ਆਇਆ, ਮੈਨੂੰ ਬੜਾ ਚੰਗਾ ਲੱਗਿਆ ਵੇ। ਅਤੇ ਬਹਰਹਾਲ ਅਸੀਂ ਗੱਲ ਕਰ ਰਹੇ ਹਾਂ ਮੇਥੀ ਵਾਲੇ ਪਰਾਠੇ ਦੀ। ਨਾਲ ਅਸੀਂ ਪਰਾਠੇ ਲੈ ਕੇ ਆਏ, ਜਿਹੜਾ ਆਇਆ, ਅਤੇ ਮੇਥੀ ਵਾਲਾ ਪਰਾਠਾ ਆਇਆ, ਬਹੁਤ ਹੀ ਜ਼ਬਰਦਸਤ।
ਇੰਨਾ ਮਜ਼ੇਦਾਰ ਲੱਗਿਆ ਕਿ ਫਸਟ ਟਾਈਮ ਅਸੀਂ ਲੈ ਕੇ ਆਏ ਸਾਂ, ਦੂਸਰੇ ਪਰਾਠੇ 'ਚ ਆਉਂਦੇ ਹੀ ਨਹੀਂ, ਪਰ ਮੇਥੀ ਵਾਲਾ ਪਰਾਠਾ ਖਾ ਕੇ ਮਜ਼ਾ ਆ ਗਿਆ। ਤੇ ਉਹ ਨਾਯਾਬ ਜ਼ਮਾਨੇ ਯਾਦ ਆ ਗਏ ਜਦੋਂ ਮੇਥੀ ਵਾਲੀਆਂ ਰੋਟੀਆਂ ਬਣਦੀਆਂ ਸਨ, ਤੇ ਤੰਦੂਰਾਂ 'ਤੇ ਲੱਗਣੀਆਂ ਰੋਟੀਆਂ ਮੇਥੀ ਵਾਲੀਆਂ, ਤੇ ਮਿੱਸੀ ਰੋਟੀ ਵੀ ਕਹਿਣਾ, ਜਾਂ ਫਿਰ ਮੇਥੀ ਵਿੱਚ ਪਾਈ ਜਾਂਦੀ ਸੀ, ਪਰ ਮੇਥੀ ਸਾਰੇ ਸੀਜ਼ਨ ਨਾਲ ਮਿਲਦੀ। ਹੁਣ ਤੇ ਹਰ ਚੀਜ਼ ਜਿਹੜੀ ਹੈ ਸੀਜ਼ਨ ਤੋਂ ਬਗੈਰ ਵੀ ਤੁਹਾਨੂੰ ਮਿਲ ਜਾਂਦੀ ਹੈ, ਕੋਈ ਮਸਲਾ ਨਹੀਂ ਹੁੰਦਾ। ਪਰ ਉਸ ਜ਼ਮਾਨੇ 'ਚ ਤਾਂ ਹਰ ਚੀਜ਼ ਸੀਜ਼ਨ ਦੇ ਨਾਲ ਮਿਲਦੀ ਸੀ। ਮੇਥੀ ਦਾ ਵੀ ਖਾਸ ਸੀਜ਼ਨ ਹੁੰਦਾ ਸੀ, ਗਾਜਰਾਂ ਦਾ ਵੀ ਖਾਸ ਸੀਜ਼ਨ, ਤੇ ਹਰ ਸਬਜ਼ੀ ਸੀਜ਼ਨ ਦੇ ਹਿਸਾਬ ਨਾਲ ਆਉਂਦੀ ਸੀ। ਤਾਂ ਜਦੋਂ ਮੇਥੀ ਦਾ ਸੀਜ਼ਨ ਹੁੰਦਾ ਸੀ, ਉਹ ਮੇਥੀ ਵਾਲੀਆਂ ਰੋਟੀਆਂ ਪੱਕਦੀਆਂ ਸਨ। ਤੇ ਜੇ ਮੇਥੀ ਦਾ ਸੀਜ਼ਨ ਨਹੀਂ ਹੈ ਤੇ ਬਈ ਫਿਰ ਸਾਡੀਆਂ ਮਿੱਸੀਆਂ ਰੋਟੀਆਂ ਪੱਕਦੀਆਂ ਸਨ। ਮਿੱਸੀਆਂ ਰੋਟੀਆਂ ਸਾਡੀ ਸਮਝੋ ਇੱਕ ਰਿਵਾਇਤ ਦਾ ਹਿੱਸਾ ਨੇ, ਕਿ ਉਹ ਬੇਸਨ ਪਾਣਾ ਵਿੱਚ, ਉਹ ਕਰਨਾ, ਤੰਦੂਰ 'ਚ ਲੱਗਣੀ ਰੋਟੀ, ਤੇ ਨਾ ਉਹਦੇ ਵਿੱਚ ਪਿਆਜ਼ ਕੱਟ ਕੇ ਪਾਇਆ ਜਾਂਦਾ, ਹਰੀਆਂ ਮਿਰਚਾਂ, ਧਨੀਆ, ਅਨਾਰਦਾਨਾ, ਉਹ ਫਿਰ ਬੇਸਨ ਤੇ ਆਟਾ ਮਿਕਸ ਕਰਕੇ ਗੁੰਨਿਆ ਜਾਂਦਾ ਵੇ, ਔਰ ਫਿਰ ਉਹਨੂੰ ਤੰਦੂਰ 'ਤੇ ਲਾਣੀ ਰੋਟੀ। ਉਹ ਫਿਰ ਤੰਦੂਰ 'ਤੇ ਜਦੋਂ ਰੋਟੀ ਲੱਗ ਜਾਂਦੀ ਸੀ, ਫਿਰ ਉੱਤੇ ਲਾਣਾ ਦੇਸੀ ਘਿਓ ਜਾਂ ਮੱਖਣ, ਔਰ ਉਹਨੂੰ ਚੋਪੜ ਕੇ ਫਿਰ ਉਹ ਫਿਰ ਖਾਧਾ ਜਾਂਦਾ ਸੀ। ਔਰ ਨਾਲ ਲੱਸੀ ਹੋਣੀ, ਦੁਪਹਿਰ ਨੂੰ ਗਰਮੀਆਂ ਦੀ ਖਾਸ ਤੌਰ 'ਤੇ ਸਵਾਦ ਹੁੰਦੀ ਸੀ ਤੰਦੂਰ ਵਾਲੀਆਂ ਰੋਟੀਆਂ, ਤੇ ਨਾਲ ਇੱਕ ਇੱਕ ਘੁੱਟ ਉਸ ਲੱਸੀ ਦਾ ਲਵੋ, ਤੇ ਨਾਲ ਇੱਕ ਲਵੋ ਤੁਸੀਂ ਕੀ ਕਹਿੰਦੇ ਨੇ ਉਹ ਮਿੱਸੀ ਰੋਟੀ ਦਾ। ਇੰਨੀ ਜ਼ਬਰਦਸਤ ਕੰਬੀਨੇਸ਼ਨ ਲੱਗਦੀ ਸੀ ਕਿ ਕਿਸੇ ਸਾਲਨ ਦੀ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਸੀ। ਤੇ ਮੇਥੀ ਦੇ ਸੀਜ਼ਨ 'ਚ ਮੇਥੀ ਵਾਲੀ ਰੋਟੀ, ਗੋਭੀ ਦੇ ਸੀਜ਼ਨ 'ਚ ਗੋਭੀ ਵਾਲਾ ਪਰੌਠਾ, ਸ਼ਲਜਮ ਦੇ ਸੀਜ਼ਨ 'ਚ। ਬਈ ਪੰਜਾਬੀ ਲੋਕ ਜਿਹੜੇ ਮੈਂ ਦੇਖਿਆ ਹੋਵੇ, ਸਾਰੇ ਹੀ ਸਾਰੇ ਅੱਛੇ ਹੋਣਗੇ, ਲੇਕਿਨ ਪੰਜਾਬੀਆਂ ਵਿੱਚ ਤਾਂ ਖਾਸ ਹੈ ਵੀ ਜਿਹੜਾ ਸਾਲਨ ਬਚ ਜਾਵੇ ਉਹਨੂੰ ਵੀ ਪਰੌਠਾ ਬਣਾ ਲਵੋ। ਚਲੋ ਆ ਜਾਓ, ਆਲੂ ਬਚ ਗਏ ਨੇ, ਆਲੂ ਵਾਲਾ ਪਰੌਠਾ, ਦਾਲ ਬਚ ਗਈ ਹੈ, ਦਾਲ ਵਾਲਾ ਪਰੌਠਾ, ਤੇ ਗੋਭੀ ਵਾਲਾ ਪਰੌਠਾ, ਸ਼ਲਜਮ ਵਾਲਾ ਪਰਾਠਾ, ਮੂਲੀਆਂ ਦਾ ਪਰਾਠਾ। ਬਈ ਕੋਈ ਸ਼ੈ ਅਸੀਂ ਛੱਡਦੇ ਨਹੀਂ ਹਾਂ ਵੈਸੇ। ਤੇ ਬੜਾ ਚੰਗਾ ਵੇ, ਕਿਉਂਕਿ ਫਿਰ ਉਹ ਇੱਕ ਮੁਖਤਲਿਫ ਵੈਰਾਈਟੀ ਮਿਲਦੀ ਰਹਿੰਦੀ ਹੈ ਤੁਹਾਨੂੰ, ਖਾਣ ਪੀਣ ਦੇ ਹਿਸਾਬ ਦੇ ਨਾਲ ਤੁਹਾਨੂੰ ਬੜੀਆਂ ਚੀਜ਼ਾਂ ਮਿਲਦੀਆਂ ਨੇ। ਤੇ ਉਹ ਨਾਯਾਬ ਜ਼ਮਾਨੇ ਗੁਆਚ ਗਏ ਜਦ ਤੰਦੂਰ ਘਰਾਂ 'ਚ ਤਾਏ ਜਾਂਦੇ ਸਨ। ਮੈਨੂੰ ਬਸ ਉਹ ਵਕਤ ਯਾਦ ਆਉਂਦਾ ਵੇ ਕਿ ਜਦੋਂ ਹਰ ਘਰ 'ਚ ਤੰਦੂਰ ਹੁੰਦਾ ਸੀ, ਉਹ ਔਰਤਾਂ ਨੇ ਰੋਟੀਆਂ ਲਾਣੀਆਂ, ਔਰ ਫਿਰ ਗਰਮ ਗਰਮ ਤੰਦੂਰ ਦੀਆਂ ਰੋਟੀਆਂ। ਤੇ ਉਸ ਜ਼ਮਾਨੇ 'ਚ ਲੱਸੀ ਵੀ ਜ਼ਰੂਰ ਹੁੰਦੀ ਸੀ ਇੱਕ ਆਈਟਮ, ਤੇ ਲੱਸੀ ਵੀ ਹੁਣ ਸਾਡੀ ਗਵਾਚ ਗਈ। ਹੁਣ ਸ਼ੌਕੀਆ ਕਦੀ ਕੋਈ ਜਾ ਕੇ ਕਿਸੇ ਦੁਕਾਨ ਤੇ ਪੀ ਲੈਂਦਾ ਤੇ ਠੀਕ ਹੈ, ਪਰ ਨਾ ਹੁਣ ਪਿੰਡਾਂ ਥਾਵਾਂ 'ਚ ਮੈਂ ਦੇਖਣੀ ਆ ਕਿ ਲੱਸੀ ਦਾ ਜਿਹੜਾ ਨਾ ਉਹ ਖਤਮ ਹੋ ਗਿਆ। ਲੋਕ ਘਰ ਦੁੱਧ ਨਾ ਰੜਕਦੀਆਂ ਨੇ ਔਰਤਾਂ, ਨਾ ਉਹ ਚਾਟੀਆਂ ਰਹੀਆਂ ਨੇ, ਨਾ ਉਹ ਮੱਖਣ ਰਹੇ ਨੇ, ਨਾ ਉਹ ਚੀਜ਼ਾਂ ਰਹੀਆਂ ਨੇ ਕਿ ਜੋ ਜ਼ਿਆਦਾ ਮਿਕਦਾਰ ਵਿੱਚ ਹੁੰਦੀਆਂ ਸਨ। ਹੈਗਾ ਹਲੇ ਵੀ, ਐਸਾ ਗੱਲ ਨਹੀਂ ਹੈ ਕਿ ਨਹੀਂ ਹੈ, ਪਰ ਐਵੇਂ ਕਿ ਬਹੁਤ ਘੱਟ ਇਹ ਚੀਜ਼ਾਂ ਹੋ ਗਈਆਂ ਨੇ। ਤੇ ਚਾਟੀ ਦੀ ਲੱਸੀ ਹੋਣੀ, ਜਾਂ ਜੋ ਦੂਸਰੀ ਵੀ ਲੱਸੀ ਬਣਾਉਣੀ। ਸਾਡੇ ਘਰ ਚਾਟੀ ਨਹੀਂ ਹੁੰਦੀ ਸੀ, ਸਾਡੀ ਖਾਲਾ ਦੇ ਘਰ ਚਾਟੀ ਹੁੰਦੀ ਸੀ, ਉੱਥੇ ਜਾਂਦੇ ਸਾਂ ਅਸੀਂ ਦੇਖਣੇ ਹੁੰਦੇ ਸਾਂ। ਲੇਕਿਨ ਸਾਡੇ ਘਰ ਦਹੀਂ ਜ਼ਰੂਰ ਜੰਮਦਾ ਸੀ, ਔਰ ਦਹੀਂ ਔਰ ਦੁੱਧ, ਦਹੀਂ ਇਹ ਬਹੁਤ ਖਾਸ ਚੀਜ਼ਾਂ ਹੁੰਦੀਆਂ ਸਨ ਕਿ ਬੱਚੇ ਦੁੱਧ ਵੀ ਪੀਂਦੇ ਸਨ, ਦਹੀਂ ਵੀ ਖਾਂਦੇ ਸਨ। ਲੱਸੀ, ਲੱਸੀ ਬਈ ਮੈਨੂੰ ਤਾਂ ਬੜੀ ਫੇਵਰਟ ਹੈ। ਮੈਂ ਹਲੇ ਵੀ ਪਾਕਿਸਤਾਨ ਜਾਵਾਂ ਤੇ ਮੇਰੀ ਭਾਬੀ ਨੂੰ ਵੀ ਬੜੀ ਪਸੰਦ ਹੈ, ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਬਈ ਅਸੀਂ ਫਿਰ ਦੋਨੋਂ ਪੀਂਦੇ ਹੁੰਦੇ ਹਾਂ ਲੱਸੀ। ਤੇ ਹੁਣ ਵੀ ਮੈਂ ਪਾਕਿਸਤਾਨ ਜਦੋਂ ਗਈ ਹਾਂ, ਤੇ ਮੇਰੀ ਸਿਸਟਰ ਨੇ ਥੋੜ੍ਹੀ 2 ਮਿੰਟ ਬਾਅਦ ਆ ਕੇ ਉਹ ਕਹਿ ਦਿੰਦੀ ਸੀ ਦੁੱਧ ਪੀ ਲਵੋ। ਉਹਨਾਂ ਦੇ ਘਰ ਦਾ ਦੁੱਧ, ਦੇ 2 ਮਿੰਟ ਬਾਅਦ ਆ ਕੇ ਕਹਿ ਸੀ ਬਾਜੀ ਦੁੱਧ ਪੀ ਲਓ। ਮੈਂ ਕਿਹਾ ਅੱਲਾ ਨੂੰ ਮੰਨ, ਖੁਦਾ ਨੂੰ ਮੰਨ, ਅਸੀਂ ਦੁੱਧ ਨਹੀਂ ਪੀ ਸਕਦੇ। ਤੇ ਫਿਰ ਮੈਂ ਕਿਹਾ ਵੀ ਤੂੰ ਦਹੀਂ ਜਵਾ ਦੇ, ਸਾਨੂੰ ਲੱਸੀ ਪਿਲਾ ਦੇ। ਤੇ ਹਾਲਾਂਕਿ ਸਰਦੀ ਸੀ, ਪਰ ਉਹਦੇ ਵਿੱਚ ਵੀ ਅਸੀਂ ਦਹੀਂ ਵੀ ਖਾਂਦੇ ਰਹੇ, ਤੇ ਲੱਸੀ ਵੀ ਬੜੀ ਜ਼ਬਰਦਸਤ ਪੀਤੀ। ਲੱਸੀ ਦੀ ਮੈਂ ਬੜੀ ਸ਼ੌਕੀਨ ਹਾਂ ਕਿ ਲੱਸੀ ਜਿਹੜੀ ਹੈ ਮਿੱਠੀ ਵੀ ਪੀ ਲੈਂਦੀ ਹਾਂ, ਨਮਕੀਨ ਵੀ ਪੀ ਲੈਂਦੀ ਹਾਂ, ਦੋਨੋਂ ਤਰੀਕਿਆਂ ਦੀ ਪੀ ਲੈਂਦੀ ਹਾਂ। ਪਰ ਐਵੇਂ ਕਿ ਪਤਾ ਨਹੀਂ ਸਿਰ 'ਤੇ ਹੀ ਨਹੀਂ ਟਿਕਦਾ ਹੁਣ ਤੇ ਦੋਨੋਂ ਤਰੀਕਿਆਂ ਦੀ ਪੀ ਲੈਂਦੀ ਆ। ਮਿੱਠੀ ਵੀ ਚੰਗੀ ਲੱਗਦੀ ਮੈਨੂੰ, ਪਰ ਜ਼ਿਆਦਾ ਅਸੀਂ ਆਪਣੇ ਬਚਪਨ ਵਿੱਚ ਨਮਕੀਨ ਲੱਸੀ ਪੀਤੀ ਹੈ। ਤੇ ਸ਼ਬੀਰ ਹੁਸੈਨ ਸਾਹਿਬ ਨੇ ਕੱਲ ਕਮੈਂਟ ਕੀਤਾ ਕਿ ਵਾਕਈ ਬਈ ਆਪਣੀਆਂ ਨਹੀਂ ਭੁੱਲਦੇ ਆਪਣਾ ਬਚਪਨ ਜਿੱਥੇ ਗੁਜ਼ਾਰਿਆ ਹੁੰਦਾ ਵੇ। ਮੈਂ ਵੀ ਸਰਗੀ ਵੇਲੇ ਦਹੀਂ ਲੈਣ ਜਾਂਦਾ ਹੁੰਦਾ ਸਾਂ, ਤੇ ਉੱਥੇ ਫਿਰ ਕੁਲਚੇ ਲਵਾਣੇ, ਤੇ ਨਾਲ ਦਹੀਂ ਲੈ ਕੇ ਆਉਣਾ, ਤੇ ਉਹ ਸੈਰੀਆਂ ਤੇ ਉਤਾਰੀਆਂ ਆਪਣੇ ਮੁਲਕ ਦੀਆਂ। ਹੁਣ ਉਹ ਕਿੱਥੇ ਰਹੀਆਂ, ਨਾ ਉਹ ਗੱਲਾਂ ਰਹੀਆਂ ਤੇ ਨਾ ਬਾਤਾਂ ਰਹੀਆਂ। ਤੇ ਵਾਕਈ ਉਹ ਚੀਜ਼ਾਂ ਤਾਂ ਹੁਣ ਰਹੀਆਂ ਨਹੀਂ ਨੇ, ਕਿ ਬਸ ਵਕਤ ਗੁਜ਼ਰ ਜਾਂਦਾ ਵੇ, ਬਸ ਯਾਦਾਂ ਰਹਿ ਜਾਂਦੀਆਂ ਨੇ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਸ਼ਬੀਰ ਹੁਸੈਨ ਸਾਹਿਬ ਨੇ ਫਿਰ ਇਹ ਵੀ ਲਿਖਿਆ ਕਿ ਅਸੀਂ, ਸਾਡੇ ਘਰ ਹੁਣ ਸਾਦਾ ਹੀ ਖਾਣਾ ਬਣਦਾ ਵੇ। ਅਸੀਂ ਥੋੜ੍ਹਾ ਜਿਹਾ ਫਰੂਟ ਚਾਟ ਖਾਂਦੇ ਹਾਂ, ਤੇ ਸਾਦਾ ਜਿਹਾ ਖਾਣਾ ਖਾ ਲੈਂਦੇ ਹਾਂ, ਬਹੁਤ ਜ਼ਿਆਦਾ ਪਕੌੜੇ ਸ਼ਕੌੜੇ ਨਹੀਂ ਖਾਂਦੇ। ਤੇ ਵਾਕਈ ਹੁਣ ਅਸੀਂ ਵੀ ਇਸ ਤਰ੍ਹਾਂ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾਤਰ ਅਸੀਂ ਇੱਕ ਹੀ ਚੀਜ਼ ਬਣਾਈਏ, ਕਿ ਭਈ ਜਿਹੜੇ ਰੂਟੀਨ ਵਿੱਚ ਜਿਵੇਂ ਇੱਕ ਸਾਲਨ ਜਾਂ ਰੋਟੀ, ਜਾਂ
ਕੁਛ ਵੀ ਜੋ ਇੱਕ ਚੀਜ਼ ਪੱਕਦੀ ਹੈ ਦੇ ਨਾਲ ਥੋੜ੍ਹਾ ਜਿਹਾ ਫਰੂਟ ਚਾਟ ਜਾਂ ਵੈਸੇ ਫਰੂਟ ਲੈ ਲਓ। ਲੇਕਿਨ ਬੱਚਿਆਂ ਵਾਸਤੇ ਇhtਮਾਮ ਹਾਲੇ ਵੀ ਕਰਨਾ ਪੈਂਦਾ ਵੇ, ਕਿਉਂਕਿ ਫਿਰ ਬੱਚੇ ਸਾਰਾ ਦਿਨ ਦੇ ਸਕੂਲ ਫਿਰ ਜਾਂਦੇ ਨੇ, ਫਿਰ ਰੋਜ਼ਾ ਫਿਰ ਬਹੁਤ ਛੋਟਾ ਵੇ, ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਫਿਰ ਅਸੀਂ ਕਰਨੇ ਆ ਕਿ ਨਹੀਂ ਬੱਚਿਆਂ ਦੀ ਚੋਇਸ ਤਾਂ ਬਣ ਜਾਵੇ, ਥੋੜ੍ਹਾ ਬਹੁਤ ਉਹ ਖਾਣ, ਕਿਉਂਕਿ ਉਹਨਾਂ ਨੇ ਤਾਂ ਖਾਣਾ ਹੈ, ਹਾਲੇ ਤਾਂ ਉਹਨਾਂ ਦੀ ਉਮਰ ਹੈ। ਅਸੀਂ ਹੁਣ ਖਾ ਚੁੱਕੇ ਹਾਂ ਤੇ ਅਸੀਂ ਹੁਣ ਇਹ ਗੱਲਾਂ ਆਪੇ ਕਰਨੇ ਆ, ਉਹਨਾਂ ਦੇ ਬੱਚਿਆਂ ਨੇ ਤਾਂ ਖਾਣਾ ਹੈ, ਤੇ ਅਸੀਂ ਫਿਰ ਉਹਨਾਂ ਨੂੰ ਨਾਲੋਂ ਨਾਲ ਰਾਫਿਲ ਜੋ ਵੀ ਚੀਜ਼ ਮੰਗਦੇ ਨੇ ਫਿਰ ਅਸੀਂ ਰਾਫਿਲ ਨੂੰ ਉਹਨੂੰ ਫਾਤਮਾ ਨੂੰ ਉਹਨਾਂ ਦੀ ਚੋਇਸ ਦੀ ਬਣਾ ਕੇ ਦਿੰਦੇ ਹਾਂ। ਤੇ ਉਹ ਜ਼ਮਾਨੇ ਨਾਯਾਬ ਹੋਏ ਜਦੋਂ ਤੰਦੂਰ ਤੇ ਰੋਟੀਆਂ ਲੱਗਦੀਆਂ ਹੁੰਦੀਆਂ ਸਨ ਤੇ ਦੁੱਧ ਰਿੜਕਿਆ ਜਾਂਦਾ ਸੀ। ਅਸੀਂ ਜਦੋਂ ਆਪਣੀ ਖਾਲਾ ਦੇ ਪਿੰਡ ਜਾਂਦੇ ਹੁੰਦੇ ਸਨ ਤੇ ਉਦੋਂ ਫਿਰ ਖਾਲਾ ਨੇ ਦੁੱਧ ਰਿੜਕਣਾ, ਇੱਕ ਖਾਸ ਸਾਊਂਡ ਆਉਂਦਾ ਵੇ, ਉਹ ਜਿਹੜੀ ਮਧਾਣੀ ਚੱਲਦੀ ਹੈ ਨਾ ਉਹਦੇ ਵਿੱਚ ਇਸ ਤਰ੍ਹਾਂ ਇਸ ਰੱਸੀ ਖਿੱਚੀ ਜਾਂਦੀ ਹੈ। ਅਸੀਂ ਸਵੇਰੇ ਸਵੇਰੇ ਉੱਠ ਕੇ ਉਸ ਸਾਊਂਡ ਸੁਣਨ ਵਾਸਤੇ, ਉਹ ਦੇਖਣ ਵਾਸਤੇ ਕਿ ਉੱਤੇ ਮੱਖਣ ਐਡਾ ਵੱਡਾ ਪੇੜਾ ਆ ਜਾਂਦਾ ਹੁੰਦਾ ਸੀ, ਤੇ ਅਸੀਂ ਫਿਰ ਉੱਠ ਕੇ ਬੈਠ ਕੇ ਦੇਖਣਾ ਕਿ ਖਾਲਾ ਨੇ ਫਿਰ ਉਹ ਮੱਖਣ ਨੂੰ ਇਕੱਠਾ ਕਰਕੇ ਫਿਰ ਇਸ ਤਰ੍ਹਾਂ ਕੱਢਣਾ। ਔਰ ਉਸ ਜ਼ਮਾਨੇ ਦੀ ਔਰਤ ਦੇਖੋ ਕਿੰਨੀ ਸਾਦੀ ਸੀ, ਜਾਂ ਜੋ ਕਹਿ ਲਵੋ ਕਿ ਫਿਰ ਉਹ ਲੱਸੀ ਵੀ ਛਾਣ ਲੈਣੀ ਤੇ ਫਿਰ ਉਹ ਮੱਖਣ ਵੀ ਕੱਢ ਲੈਣਾ, ਔਰ ਫਿਰ ਉਹ ਜਿਹੜੀ ਚਾਟੀ ਵਿੱਚ ਲੱਗਿਆ ਹੋਣਾ ਨਾ ਆਲੇ ਦੁਆਲੇ ਮੱਖਣ, ਉਹਨਾਂ ਨੇ ਆਪਣੇ ਮੂੰਹ ਤੇ ਲਾ ਲੈਣਾ, ਹੱਥਾਂ ਤੇ ਲਾ ਲੈਣਾ, ਕਹਿਣਾ ਉਹ ਉਹਨਾਂ ਦੀ ਕਰੀਮ ਹੁੰਦੀ ਸੀ। ਤੇ ਉਹ ਔਰਤਾਂ ਦੀ ਦੇਖੋ ਸਕਿਨ ਕਿੰਨੀ ਜ਼ਬਰਦਸਤ ਹੁੰਦੀ ਸੀ, ਔਰ ਕਿਸ ਤਰ੍ਹਾਂ ਚਮਚਮਾਉਂਦੀਆਂ ਹੁੰਦੀਆਂ ਸਨ ਉਹਨਾਂ ਦੀ ਸਕਿਨ। ਤੇ ਉਹ ਫਿਰ ਹੁੰਦਾ ਸੀ ਕਿ ਉਹ ਮੱਖਣ ਨੂੰ ਫਿਰ ਮੂੰਹ ਤੇ ਲਾ ਲੈਂਦੇ ਸਨ ਕਿ ਚਲੋ ਚਾਟੀ ਧੋਣੀ ਹੈ, ਜਿਹੜੇ ਆਲੇ ਦੁਆਲੇ ਲੱਗਿਆ ਅਸੀਂ ਹੱਥਾਂ ਤੇ ਮੂੰਹ ਤੇ ਲਾ ਲਈਏ। ਤੇ ਅਸੀਂ ਵੀ ਖਾਲਾ ਨੂੰ ਦੇਖ ਕੇ ਅਸੀਂ ਵੀ ਫਿਰ ਕਰ ਲੈ ਰਹੇ ਹੁੰਦੇ ਸਾਂ, ਤੇ ਬਸ ਉਹ ਗੱਲਾਂ ਹੀ ਨਹੀਂ ਰਹੀਆਂ। ਉਹ ਜ਼ਮਾਨੇ ਗੁਜ਼ਰ ਗਏ, ਪਰ ਉਹ ਜ਼ਮਾਨੇ ਸਦਾ ਤੋਂ ਸਾਡੇ ਨਾਲ ਰਹਿਣੇ ਨੇ। ਤੇ ਮੇਥੀ ਵਾਲਾ ਪਰਾਠਾ ਇੱਕ ਅਸੀਂ ਟਰਾਈ ਕੀਤਾ, ਆਪਣੇ ਬਚਪਨ ਦੀਆਂ ਯਾਦਾਂ ਵੀ ਅਸੀਂ ਆਪਣੀਆਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਕਿ ਇਹ ਬਹੁਤ ਜ਼ਿਆਦਾ ਅੱਛਾ ਇੱਕ ਬਣਦਾ ਸੀ। ਮੈਂ ਤੁਹਾਨੂੰ ਦਿਖਾਵਾਂਗੀ ਕਿਸੇ ਨੂੰ, ਬਹੁਤ ਈਜ਼ੀ ਹੈ ਕਿ ਸਾਡੇ ਘਰ ਜਦੋਂ ਕਦੀ ਗਰਮੀਆਂ 'ਚ ਜ਼ਿਆਦਾ ਅਮੂਮਨ ਇਸ ਤਰ੍ਹਾਂ ਹੁੰਦਾ ਸੀ ਕਿ ਸਬਜ਼ੀ ਵਾਲੀਆਂ ਦੁਕਾਨਾਂ ਜਾਂ ਕੋਈ ਵੀ ਦੁਕਾਨਾਂ ਉਸ ਵੇਲੇ 5 ਵਜੇ ਬੰਦ ਹੋ ਜਾਂਦੀਆਂ ਸਨ। ਦਿਨੇ ਦਿਨੇ ਲੋਕ ਖਰੀਦਦਾਰੀ ਕਰ ਲੈਂਦੇ ਹੁੰਦੇ ਸਨ। ਫਿਰ ਕਦੀ ਇਸ ਤਰ੍ਹਾਂ ਹੋਣਾ ਕਿ ਅੰਮੀ ਨੇ ਕਹਿਣਾ ਕਿ ਕੀ ਪਕਾਈਏ, ਕੀ ਕਰੀਏ, ਤੇ ਅਸੀਂ ਫਿਰ ਇੱਕ ਮੇਰੀ ਅੰਮੀ ਬਣਾ ਕੇ ਦਿੰਦੇ ਨੇ ਸਾਨੂੰ ਇਹਦਾ ਜ਼ੀਰੇ ਵਾਲਾ ਪਰਾਠਾ। ਜ਼ੀਰਾ ਉੱਤੇ ਗਰਮ ਗਰਮ ਪਰਾਠੇ ਦੇ ਉੱਤੇ ਪਾ ਕੇ ਸਾਨੂੰ ਦੇ ਦੇਣਾ, ਨਮਕ ਮਿਰਚ ਤੇ ਜ਼ੀਰਾ ਉੱਤੇ ਭੁੱਕ ਦੇਣਾ, ਤੇ ਉੱਤੇ ਉਹ ਇੰਨਾ ਮਜ਼ੇ ਦਾ ਉਹ ਵੀ ਰੋਟੀ ਲੱਗਦੀ ਸੀ ਕਿ ਸਾਦੀ ਬੱਚੇ ਇਸ ਤਰ੍ਹਾਂ ਖਾ ਲੈਂਦੇ ਹੁੰਦੇ ਸਨ। ਸਾਦੇ ਜ਼ਮਾਨੇ ਸਨ, ਸਾਨੂੰ ਬਾਹਰ ਦੇ ਖਾਣਿਆਂ ਦੀ ਆਦਤ ਨਹੀਂ ਸੀ, ਸਾਨੂੰ ਪਤਾ ਨਹੀਂ ਸੀ ਕਿ ਬਾਹਰ ਦੇ ਖਾਣੇ ਕੀ ਹੁੰਦੇ ਨੇ। ਕਦੀ ਅਸੀਂ ਜ਼ਿੰਦਗੀ ਵਿੱਚ ਬਾਹਰ ਦਾ ਖਾਣਾ ਨਹੀਂ ਖਾਧਾ ਸੀ, ਸਾਨੂੰ ਪਤਾ ਹੀ ਨਹੀਂ ਸੀ ਕਿ ਬਾਹਰੋਂ ਵੀ ਖਾਣਾ ਮਿਲਦਾ ਵੇ। ਕਿ ਸਾਡੇ ਬਿਲਕੁਲ ਸਾਡਾ ਮੁਹੱਲਾ ਜਾਂ ਕਹਿ ਲਓ ਜਿਹੜਾ ਸਾਡਾ ਇਲਾਕਾ ਸੀ, ਕੋਈ ਉੱਥੇ ਐਸਾ ਚੱਕਰ, ਹਾਂ ਬਸ ਲੋਕ ਘਰ 'ਚ ਬਣਾਉਂਦੇ ਸਨ, ਔਰ ਜੋ ਬਣਾਉਣਾ ਵੀ ਫਿਰ ਆਪਣੇ ਪੜੋਸੀਆਂ ਨੂੰ ਵੀ ਉਸ 'ਚ ਸ਼ਾਮਿਲ ਕਰਨਾ ਵੀ। ਉਦੋਂ ਜ਼ਮਾਨੇ 'ਚ ਹੁੰਦਾ ਸੀ ਕੋਈ ਵੀ ਚੰਗੀ ਚੀਜ਼ ਪੱਕਦੀ ਸੀ ਨਾ ਤੇ ਆਪਣੇ ਪੜੋਸ 'ਚ ਥੋੜ੍ਹਾ ਪਿਆਲੀਆਂ 'ਚ ਪਾ ਕੇ ਜ਼ਰੂਰ ਭੇਜੀ ਜਾਂਦੀ ਸੀ ਕਿ ਚਲੋ ਵੀ ਪੜੋਸੇ ਬੱਚੇ ਨੇ ਉਹਨਾਂ ਦੇ ਵੀ ਚੱਖ ਲੈਣਗੇ, ਖਾ ਲੈਣਗੇ। ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਕੋਈ ਵੀ ਚੰਗੀ ਚੀਜ਼ ਪਕਾ ਕੇ ਤੁਸੀਂ ਆਪ ਹੀ ਖਾ ਲਵੋ ਤੇ ਆਪਣੇ ਪੜੋਸੀਆਂ ਨੂੰ ਉਸ 'ਚ ਸ਼ਾਮਿਲ ਨਾ ਕਰੋ। ਜ਼ਰੂਰ ਇੱਕ ਦੋ ਘਰਾਂ 'ਚ ਭੇਜਿਆ ਜਾਂਦਾ ਸੀ ਕਿ ਲੋ ਵੀ ਫਲਾਣ ਦਾ ਬੱਚਾ ਇਹ ਚੀਜ਼ ਸ਼ੌਕ ਨਾਲ ਖਾਂਦਾ ਹੈ, ਇਹ ਚੀਜ਼ ਫਲਾਣ ਮੇਰੇ ਪੜੋਸਾਂ ਨਾਲ ਸ਼ੌਕ ਨਾਲ ਖਾਂਦੀ, ਜਿਹਦੀ ਜਿਹੜੀ ਚੁਆਇਸ ਹੁੰਦੀ ਸੀ, ਪਤਾ ਹੁੰਦਾ ਸੀ ਕਿ ਉਹਨਾਂ ਦੇ ਘਰ ਉਹ ਚੀਜ਼ ਭੇਜੀ ਜਾਂਦੀ ਸੀ। ਤੇ ਇਸ ਤਰ੍ਹਾਂ ਫਿਰ ਮੁਹੱਬਤਾਂ ਵਾਲੇ ਜ਼ਮਾਨੇ ਸਨ, ਇੱਕ ਦੂਸਰੇ ਦੇ ਘਰ ਚੀਜ਼ ਜਦੋਂ ਤੱਕ ਦੂਸਰੇ ਦੇ ਘਰ ਨਹੀਂ ਭੇਜ ਦਿੱਤੀ ਜਾਂਦੀ ਸੀ, ਆਪਣੇ ਸੰਗ ਤੋਂ ਨਹੀਂ ਲੱਥਦੀ ਸੀ। ਲੋਕ ਕਹਿੰਦੇ ਨਹੀਂ ਬਈ ਬੜੇ ਪੜੋਸੀਆਂ ਨੂੰ 'ਚ ਸ਼ਾਮਿਲ ਕਰੋ। ਉਹ ਜ਼ਮਾਨੇ ਨਾਯਾਬ ਹੋਏ, ਮੁਹੱਬਤਾਂ ਵਾਲੇ ਜ਼ਮਾਨੇ ਜਿਹੜੇ ਇੱਕ ਦੂਸਰੇ ਨੂੰ ਨਾਲ ਲੈ ਕੇ ਚੱਲਦੇ ਸਨ, ਜਿਹੜੇ ਇੱਕ ਦੂਸਰੇ ਦੇ ਦੁੱਖ ਦਰਦ ਵਿੱਚ ਸ਼ਾਮਿਲ ਹੁੰਦੇ ਸਨ, ਉਹ ਹੁਣ ਨਹੀਂ ਚੀਜ਼ਾਂ ਰਹੀਆਂ। ਹੁਣ ਮਫਾਦ ਪਰਸਤੀ ਦਾ ਦੌਰ ਆ ਗਿਆ ਵੇ। ਹੁਣ ਬਸ ਐਵੇਂ ਕਿ ਲੋਕ ਆਪਣਾ ਦੇਖਦੇ ਨੇ ਕਿ ਸਾਡਾ ਫਾਇਦਾ ਕਿਸ ਵਿੱਚ ਹੈ, ਕਿਸ ਚੀਜ਼ ਵਿੱਚ ਸਾਡਾ ਫਾਇਦਾ ਹੈ, ਉਹਦੇ ਨਾਲ ਫਿਰ ਮੇਲ ਜੋਲ ਰੱਖਦੇ ਨੇ, ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਉਹਦੇ ਨਾਲ ਤਾਲੁਕ ਵਾਸਤਾ ਰੱਖਦੇ ਨੇ। ਹੁਣ ਉਹ ਚੀਜ਼ਾਂ ਨਾਯਾਬ ਹੋ ਗਈਆਂ। ਤੇ ਚਲੋ ਬਈ ਹੁਣ ਅਸੀਂ ਕੀ ਕਹਿੰਦੇ ਨੇ, ਹਾਂ ਬਈ ਐਵੇਂ ਤੁਹਾਨੂੰ ਦਿਖਾਵਾਂ, ਇਹ ਦਿਖਾਇਆ ਨਹੀਂ ਤੁਹਾਨੂੰ ਕਿ ਇਹ ਸੋਹਣਾ ਸੋਹਣਾ ਆਇਆ ਵੀ ਜਿਹੜਾ ਸਾਡਾ ਪਾਈਨਐਪਲ ਆਇਆ ਵੀ ਸੋਹਣਾ ਸੋਹਣਾ। ਤੇ ਉਹ ਪਾਈਨਐਪਲ ਕੱਟਾਂਗੇ, ਪਰ ਹਲੇ ਥੋੜਾ ਜਿਹਾ ਨਾ ਸਖਤ ਹੈ, ਥੋੜਾ ਜਿਹਾ ਮੈਨੂੰ ਲੱਗ ਰਿਹਾ ਫੀਲਿੰਗ ਐਸੀ ਆ ਰਹੀ ਹੈ ਮੈਨੂੰ ਕਿ ਥੋੜਾ ਜਿਹਾ ਸਖਤ ਹੈ। ਤੇ ਮੈਂ ਕਿਹਾ ਇੱਕ ਦੋ ਦਿਨ ਬਾਅਦ ਕੱਟਾਂਗੀ, ਜ਼ਰਾ ਥੋੜਾ ਜਿਹਾ ਹੋਰ ਪੱਕ ਜਾਵੇ ਕਿ ਫਿਰ ਖੱਟਾ ਨਾ ਨਿਕਲੇ। ਤੇ ਪਾਈਨਐਪਲ ਵੀ ਮੇਰਾ ਬੜਾ ਵੀ ਫੇਵਰਟ ਹੈ। ਤੇ ਪਾਈਨਐਪਲ ਵੀ ਤੁਹਾਨੂੰ ਮੈਂ ਕਿਸੇ ਜਿੱਦਣ ਇਹਨੂੰ ਕੱਟਾਂਗੀ ਨਾ ਤੇ ਨਾਲ ਹੀ ਤੁਹਾਨੂੰ ਇਹਦੀ ਸਟੋਰੀ ਵੀ ਸੁਣਾਵਾਂਗੀ ਕਿ ਸਾਡਾ ਫੇਵਰਟ ਕਿਸ ਤਰ੍ਹਾਂ ਹੋਇਆ, ਕੀ ਹੋਇਆ। ਅਸੀਂ ਨਾਯਾਬ ਜ਼ਮਾਨਿਆਂ ਦੇ ਕਿੱਸੇ ਵੀ ਕਰਦੇ ਰਹਿਣਾ ਵੇ, ਅਸੀਂ ਭੁੱਲਣਾ ਨਹੀਂ। ਤੇ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਆ। ਤੇ ਮੈਂ 2 ਦਿਨ ਤੁਹਾਨੂੰ ਉਹ ਨਾਤ ਸੁਣਾਈ, ਜਿਹੜਾ
ਤੇ ਤੁਸੀਂ ਬੜਾ ਦਾ ਇਜ਼ਹਾਰ ਕੀਤਾ। ਤੇ ਇਸ ਤਰ੍ਹਾਂ ਅਸੀਂ ਜਦੋਂ ਨਾਤ ਪੜ੍ਹਨੇ ਹੁੰਦੇ ਸਾਂ ਤਾਂ ਉਸ ਤੋਂ ਬਾਅਦ ਮੁਨਾਜਾਤ ਹੁੰਦੀਆਂ ਸਨ ਕਿ ਉਹ ਫਿਰ ਦੁਆ ਹੁੰਦੀ ਸੀ ਇੱਕ, ਉਹ ਕਿਤਾਬ ਵਿੱਚ ਹੁੰਦੀ ਸੀ। ਮੈਨੂੰ ਪੂਰਾ ਤਾਂ ਯਾਦ ਨਹੀਂ ਉਹਦੇ ਅਲਫਾਜ਼, ਤੇ ਪਰ ਇਹ ਵੀ ਕਿ ਕੁਛ ਚੀਜ਼ਾਂ ਮੇਰੇ ਹਾਫਜ਼ਿਆਂ ਵਿੱਚ ਹੈਗੀਆਂ ਨੇ ਕਿ ਜੋ ਅਸੀਂ ਪੜ੍ਹਨੇ ਹੁੰਦੇ ਸਾਂ ਸਾਰੀਆਂ। ਫਿਰ ਔਰਤਾਂ ਹੱਥ ਜੋ ਦੁਆ ਮੰਗਦੇ ਸਨ, ਇੱਕ ਔਰਤ ਪੜ੍ਹਦੀ ਸੀ ਜਾਂ ਕੋਈ ਵੀ ਬੱਚੀ ਪੜ੍ਹਦੀ ਸੀ, ਔਰ ਫਿਰ ਬਾਕੀ ਸਭ ਆਮੀਨ ਕਹਿੰਦੇ ਹੁੰਦੇ ਸਨ। ਤੇ ਉਹ ਬਹੁਤ ਅੱਛਾ ਹੁੰਦਾ ਸੀ। ਪਰ ਮੈਂ ਕਦੀ ਪਾਕਿਸਤਾਨ ਗਈ ਨਾ, ਉਹ ਮੈਂ ਬੁੱਕ ਲੈ ਕੇ ਆਉਣੀ ਜ਼ਰੂਰ ਨਾਤਾਂ ਦੀ, ਅਗਰ ਕਿਤੋਂ ਮੈਨੂੰ ਪੁਰਾਣੀ ਵਾਲੀ ਮਿਲ ਗਈ ਉਹਦੇ ਵਿੱਚ ਹੀ ਹੁੰਦਾ ਸੀ, ਤੇ ਅਸੀਂ ਸਾਰੇ ਫਿਰ ਉਹ ਪੜ੍ਹਨੇ ਹੁੰਦੇ ਸਾਂ। मोमिनो वक्त रहमते रब है, अब वो मांगो जो दिल का मकसद है। सबको रब्बे गफूर देता है वो दाता जरूर देता है। यूं करो अर्ज है करम वाले, हाथ फैला रहे हैं गम वाले। बाप माँ भाई और कुल मोमिन, बख्श देना खुदा जज़ा के दिन। जिस जगह मोमिनों का मदफन हो, वहाँ मोहम्मद का नूर रोशन हो। इस तो अगे मैनू एक दो चीज़ां होर भी खासी लंबी है। या मोहम्मद में लूं अदम की राह, कहते ही ला इलाहा इल्लल्लाह। या मोहम्मद में लूं अदम की राह, कहते ही ला इलाहा इल्लल्लाह। या मोहम्मद में लूं अदम की राह, कहते ही ला इलाहा इल्लल्लाह। ते वो बहुत लंबी है पर मेरे हाफजिया में बस यही बची है। ਹੁਣ ਮੈਂ ਅਗਰ ਮੈਨੂੰ ਬੁੱਕ ਮਿਲ ਜਾਵੇ ਤਾਂ ਥੋੜ੍ਹਾ ਜਿਹਾ ਪੜ੍ਹਾ ਤੇ ਰਿਫਰੈਸ਼ ਹੋ ਜਾਵੇ। ਬਹਿਰਹਾਲ ਜਿੰਨਾ ਮੈਨੂੰ ਯਾਦ ਸੀ ਮੈਂ ਤੁਹਾਨੂੰ ਸੁਣਾ ਦਿੱਤਾ, ਤੇ ਫਿਰ ਕੀ ਕਹਿੰਦੇ ਨੇ ਤੁਹਾਨੂੰ ਮਿਲਨੇ ਆ। ਹੁਣ ਅਸੀਂ ਥੋੜ੍ਹਾ ਜਿਹਾ ਆਪਣਾ ਕੰਮਕਾਜ ਕਰੀਏ। ਅੱਜ ਅਸੀਂ ਬਣਾ ਰਹੇ ਹਾਂ ਘਰ 'ਚ ਫਰਿੱਜ ਵਿੱਚ ਬਣਾ ਕੇ ਰੱਖੇ ਹੋਏ ਨੇ ਜਿਹੜੇ ਕਬਾਬ। ਅੱਜ ਅਸੀਂ 버ਗਰ ਬਣਾਵਾਂਗੇ। ਬੱਚਿਆਂ ਦੇ 버ਗਰ ਦੀ ਫਰਮਾਇਸ਼ ਕੀਤੀ ਹੈ ਤੇ 버ਗਰ ਵੀ ਆ ਗਏ ਨੇ। ਜਿਹੜੇ ਰਾਸ਼ਨ ਵਿੱਚ ਅਸੀਂ ਲਾਏ ਆ, ਜਿਹੜਾ ਸਮਾਨ ਆ ਗਿਆ 버ਗਰ ਲੈ ਕੇ ਆਏ ਆ, ਤੇ ਨਾਲ ਬਣਾਵਾਂਗੇ ਹਰੀ ਚਟਨੀ ਤੇ ਨਾਲ ਬਣਨਗੇ 버ਗਰ। ਤੇ ਫਿਰ ਅਸੀਂ ਖੋਲਾਂਗੇ ਰੋਜ਼ਾ, ਤੇ ਫਿਰ ਕੀ ਕਹਿੰਦੇ ਨੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤੇ ਫਿਰ ਇਨਸ਼ਾਅੱਲਾ ਨਾਲੋਂ ਨਾਲ ਸਾਡੇ ਇਹ ਸਿਲਸਿਲਾ ਚੱਲਦਾ ਰਹੇਗਾ ਗੱਲਬਾਤ ਦਾ। ਤੇ ਮੇਰੇ ਵੱਲੋਂ ਅੱਲਾ ਹਾਫਿਜ਼ ਤੇ ਰੱਬ ਰਾਖਾ। Look at my face painting. This is what Ishal did. Okay. When you do a vlog? What else do you want to show me?